ਅਗਲੀ ਖਬਰ ਵੱਲ ਚਲੀਏ। ਹਾਊਸ ਮਿਨੋਰਿਟੀ ਲੀਡਰ ਮਿਚ ਮੈਕੋਨਲ ਸੈਨੇਟ ਦੇ ਜੋ ਹੈਗੇ ਆ, ਉਹ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਦੋਂ ਉਹ 23 ਸੈਕਿੰਡ ਦੇ ਕਰੀਬ ਫਰੀਜ਼ ਹੋ ਗਿਆ ਕਿ ਚੁੱਪ ਹੋ ਗਏ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਹੈਗਾ। ਉਹ ਤੋਂ ਬਾਅਦ ਉਹਨਾਂ ਦੇ ਜੋ ਸਾਥੀ ਆ ਉਹ ਪ੍ਰੈਸ ਕਾਨਫਰੰਸ ਚੋਂ ਉਹਨਾਂ ਨੂੰ ਬਾਹਰ ਲੈ ਗਏ। ਹੁਣ ਇਹ ਆਵਾਜ਼ ਜੋ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਵਿੱਚ ਉੱਠ ਰਹੀ ਆ ਵੀ 81 ਸਾਲਾਂ ਦਾ ਮਿਚ ਮੈਕੋਨਲ ਕਾਫੀ ਬਜ਼ੁਰਗ ਹੈਗਾ ਤੇ ਸਿਹਤ ਪੱਖੋਂ ਹੁਣ ਸੈੱਟ ਨਹੀਂ ਹੈਗਾ, ਕਿਉਂਕਿ ਕੁਝ ਦਿਨ ਪਹਿਲਾਂ ਰੋਨਾਲਡ ਰੀਗਨ 에ਅਰਪੋਰਟ ਜੋ ਆ ਉੱਥੇ ਵੀ ਇਹ ਡਿੱਗ ਪਏ ਸੀਗੇ। ਤੇ ਉਹਨਾਂ ਨੂੰ ਹੁਣ ਸੈੱਟ ਸਾਈਡ ਕਰ ਦੇਣਾ ਚਾਹੀਦਾ ਆ। ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਹੋਰ ਲੀਡਰ ਜੋ ਆ ਰਿਪਬਲਿਕਨ ਪਾਰਟੀ ਉਹਨਾਂ ਨੂੰ ਚੁਣਨਾ ਚਾਹੀਦਾ ਹੈਗਾ। ਮਿਚ ਮੈਕੋਨਲ ਕੰਟਕੀ ਸਟੇਟ ਨੂੰ ਬਿਲੋਂਗ ਕਰਦੇ ਆ। ਹਜੇ ਵੀ ਉਹਨਾਂ ਦੇ ਜਿਹੜੇ ਸਾਥੀ ਆ ਉਹ ਕਹਿੰਦੇ ਆ ਵੀ ਉਹ ਇੰਟੈਲੈਕਚੁਅਲੀ ਕਾਫੀ ਸ਼ਾਰਪ ਆ ਤੇ ਇਨਕਲੂਡਿੰਗ ਬੇਸਬਾਲ ਗੇਮ ਸਾਰਾ ਕੁਝ ਉਹਨਾਂ ਦੇ ਵਿੱਚ ਬਹੁਤ ਅਲਰਟ ਹੈਗੇ ਆ। ਪਰ ਇਹ ਜਿੰਨੇ ਬਜ਼ੁਰਗ ਇਕੱਠੇ ਹੋਏ ਹੋ ਨਾ, ਕੋਈ ਵੀ ਇਹ ਛੱਡਣਾ ਨਹੀਂ ਚਾਹਦਾ, ਕਿਉਂਕਿ ਐਵਰੇਜ ਏਜ ਯੂਐਸ ਦੇ ਸੈਨੇਟਰਸ ਦੀ 65 ਸਾਲ ਦੇ ਕਰੀਬ ਆ, ਜਦ ਕਿ ਉਸ ਏਜ ਤੇ ਇਹ ਰਿਟਾਇਰ ਹੋਣੇ ਚਾਹੀਦੇ ਹੈਗੇ ਆ। ਪਰ ਸਾਡੀ ਕੈਲੀਫੋਰਨੀਆ ਦੀ ਵੀ ਡਾਇਨ ਫਾਈਨਸਟਾਈਨ ਆ, ਉਹ ਦੇਖ ਲਓ ਵੀ 90 ਸਾਲਾਂ ਦੇ ਲਾਗੇ ਛਾਗੇ ਪਹੁੰਚੀ ਹੋਆ ਤੇ ਉਹ ਵੀ ਬਹੁਤ ਬਿਮਾਰ ਰਹਿੰਦੀ ਆ ਤੇ ਹਜੇ ਵੀ ਨਹੀਂ ਉਹ ਛੱਡ ਰਹੇ। ਈਵਨ ਡੈਮੋਕ੍ਰੇਟ ਵੀ ਰੌਲਾ ਪਾ ਰਹੇ ਆ ਤੇ ਨਹੀਂ ਜੀ ਅਸੀਂ ਟਰਮ ਛੱਡਣੀ ਨਹੀਂ ਹੈਗੀ ਜਦ ਤੱਕ ਸਾਡੇ ਬੈੱਡ ਦੇ ਨਾਲ ਹੀ ਨਾਲ ਜਾਵੇ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਲਾ ਲਓ, ਹੁਣ 80 ਸਾਲਾਂ ਦੇ ਹੋ ਗਏ ਆ, ਹਜੇ ਨਹੀਂ ਫਿਰ ਇਲੈਕਸ਼ਨ ਲੜਨੀ ਅਗਲੇ ਸਾਲ। ਤੇ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਮਜ਼ਾਕ ਬਣਦਾ ਹੈਗਾ ਅਮਰੀਕਾ ਦਾ ਪੂਰੀ ਦੁਨੀਆ 'ਚ। ਜਦੋਂ ਉਹ ਜਾਂਦੇ ਆ ਕਈ ਵਾਰੀ ਫਿਰ ਉਹ ਮਿਸ ਕਰ ਜਾਂਦੇ, ਪਤਾ ਨਹੀਂ ਲੱਗਦਾ। ਇੰਗਲੈਂਡ ਗਏ ਉਹ, ਉੱਥੇ ਦਾ ਰਾਜਾ ਨਾਲ ਲੈ ਕੇ ਫੜ ਕੇ ਬਾਂਹ ਤੋਂ ਲੱਗਿਆ। ਜਰਮਨ 'ਚ ਗਏ ਉਹ, ਅੱਗੇ ਹੱਥ ਜਿਨ੍ਹਾਂ ਵੱਲ ਨੂੰ ਕਰ ਰਿਹਾ ਸੀ ਉਧਰ ਕੰਧ ਸੀ। ਅਮਰੀਕਾ 'ਚ ਬਹੁਤ ਵਾਰ ਇਦਾਂ ਦੀਆਂ ਇਨਸੀਡੈਂਟ ਹੋਈਆਂ ਹੈਗੀਆਂ। ਸੋ ਇਹ ਜੋ ਅਮਰੀਕਨ ਆ ਲੋਕ ਉਹਨਾਂ ਨੂੰ ਸੋਚਣਾ ਪੈਣਾ ਹੈ ਵੀ ਭਾਈ ਆਪਾਂ ਜਿਹੜੇ ਲੋਕਾਂ ਨੂੰ ਚੁਣਦੇ ਆ, ਇਹ ਤੁਸੀਂ ਸੋਚੋ ਵੀ ਇਹ ਏਜ ਜਿਹੜਾ ਫੈਕਟਰ ਹੈ ਹੋਣਾ ਚਾਹੀਦਾ। ਹਾਂ, ਇਹ ਗੱਲ ਠੀਕ ਹੈ ਵੀ ਕਈ ਵਾਰੀ ਉਹ ਲੋਕ ਬਹੁਤ ਕਹਿੰਦੇ ਆ ਵੀ ਦੇਖੋ ਜੀ ਆਪਣੇ ਐਕਸਪੀਰੀਅੰਸ ਹੁੰਦੇ ਆ, ਇੰਨੇ ਸਾਲਾਂ 'ਚ ਉਹਨਾਂ ਨੂੰ ਪਤਾ ਹੁੰਦਾ ਆ। ਸੋ ਸੈਨੇਟ ਦੇ ਵਿੱਚ ਬਹੁਤ ਬਿੱਲ ਬਣਨੇ ਹੁੰਦੇ ਆ ਜਾਂ ਕਾਂਗਰਸ 'ਚ ਵੀ ਬਿੱਲ ਬਣਨੇ ਹੁੰਦੇ ਆ। ਪਰ ਤੁਸੀਂ ਦੇਖੋ ਜਿਹੜੇ ਯੰਗ ਬੰਦੇ ਵੀ ਹੋਏ ਹੈਗੇ ਆ, ਪ੍ਰੈਜ਼ੀਡੈਂਟ ਓਬਾਮਾ ਬੜੇ ਯੰਗ ਸੀ ਜਿਸ ਟਾਈਮ ਦੇ ਉੱਤੇ। ਬਿਲ ਕਲਿੰਟਨ ਆਏ ਸੀ, ਉਹ ਵੀ ਉਹਨਾਂ ਦੀ ਏਜ ਵੀ ਬੜੀ ਯੰਗ ਸੀ। ਈਵਨ ਜਾਰਜ ਬੁਸ਼ ਵੀ ਜੋ। ਸੋ ਬਹੁਤ ਸਾਰੇ ਜਿਹੜੇ ਯੰਗ ਸੈਨੇਟਰਸ ਵੀ ਹੋਏ ਆ, ਕਾਂਗਰਸਮੈਨ ਵੀ ਹੋਏ ਹੈਗੇ ਆ। ਸੋ ਇਸ ਇਸ਼ੂ ਦੇ ਉੱਤੇ ਇਹ ਅਮਰੀਕਨ ਲੋਕ ਜੋ ਆ, ਈਵਨ ਹੁਣ ਪ੍ਰੋਬਲਮ ਇਹੀ ਹੈ ਨਾ ਵੀ ਸਾਰਿਆਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ, ਕਿਉਂਕਿ ਉਹ ਕਹਿੰਦੇ ਸੀ ਵੀ ਟਰਮ ਲਿਮਿਟ ਚਾਹੀਦੀ ਆ ਕਾਂਗਰਸ ਦੇ ਵਿੱਚ ਵੀ ਤੇ ਸੈਨੇਟ ਦੇ ਵਿੱਚ ਵੀ, 2 ਜਾਂ 3 ਟਰਮਾਂ ਚਾਹੀਦੀਆਂ ਜਾਂ 4 ਲਾ ਲਓ ਹਨਾ। ਹੁਣ ਜਿਹੜੇ ਕਾਂਗਰਸਮੈਨ ਹੁੰਦੇ ਆ 2 ਸਾਲ ਲਈ ਹੁੰਦੇ ਆ, ਸੈਨੇਟਰ 6 ਸਾਲ ਲਈ ਹੁੰਦੇ ਆ, ਕਈ ਤਾਂ 40 50 ਸਾਲ ਤੋਂ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ, ਉਹ ਲਗਭਗ 50 ਸਾਲਾਂ ਤੋਂ ਪਬਲਿਕ ਸਰਵਿਸ 'ਚ ਆ। ਪਹਿਲਾਂ ਬਹੁਤ ਲੰਬਾ ਸਮਾਂ ਸੈਨੇਟਰ ਰਹੇ, ਫਿਰ ਵਾਈਸ ਪ੍ਰੈਜ਼ੀਡੈਂਟ ਰਹੇ ਤੇ ਹੁਣ ਪ੍ਰੈਜ਼ੀਡੈਂਟ ਹੈਗੇ ਆ ਹਨਾ। ਸੋ 80 ਸਾਲਾਂ ਦੀ ਉਮਰ ਦੇ ਵਿੱਚ 50 ਸਾਲ ਉਹ ਪੋਲਿਟਿਕਸ ਦੇ ਵਿੱਚ ਰਹੇ ਆ। ਸੋ ਇਹ ਜੋ ਏਜ ਲਿਮਿਟ ਆ, ਹੁਣ ਤੁਸੀਂ ਦੇਖੋ ਵੀ ਜਿੰਨੇ ਹੁਣ ਆਪਾਂ ਪਹਿਲਾਂ ਡਾਇਨ ਫਾਈਨਸਟਾਈਨ ਦੀ ਮੈਂ ਗੱਲ ਕਰਕੇ ਗਿਆ ਸੀ, ਉਹਨਾਂ ਦਾ ਰੌਲਾ ਪੈਂਦਾ ਸੀ ਵੀ ਯਾਰ ਇੰਨੇ ਓਲਡ ਹੋ ਗਏ ਆ, ਹੁਣ ਉਹਨਾਂ ਨੂੰ ਸੈੱਟ ਸਾਈਡ ਹੋਣਾ ਚਾਹੀਦਾ। ਪਰ ਨਹੀਂ, 90 ਸਾਲਾਂ ਦੀ ਆ ਡਾਇਨ ਫਾਈਨਸਟਾਈਨ। ਇੱਦੇ ਰਿਪਬਲਿਕਨ ਚੱਕ ਗ੍ਰੈਸਲੀ ਆ 99 ਸਾਲਾਂ ਦਾ, 89 ਈਅਰ ਓਲਡ ਆ ਹਨਾ। ਬਰਨੀ ਸੈਂਡਰਸ 81 ਸਾਲਾਂ ਦੇ ਆ, ਵਰਮੌਂਟ ਤੋਂ, ਉਹ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਕੈਂਡੀਡੇਟ ਸੀ ਪਿਛਲੀ ਵਾਰੀ। ਮਿਚ ਮੈਕੋਨਲ ਹੁਣ ਤੁਸੀਂ ਦੇਖ ਲਿਆ ਵੀ ਓਲਡੈਸਟ ਸੈਨੇਟਰ ਹੈਗੇ ਆ। ਸੋ ਇਹਨਾਂ ਨੂੰ ਜਿਹੜੀ ਆ ਜਾਂ ਤਾਂ ਆਪ ਹੀ ਸੋਚਣਾ ਵੀ ਭਾਈ ਹੁਣ ਆਪਾਂ ਬਜ਼ੁਰਗ ਹੋ ਗਏ ਆ, ਹੁਣ ਕਿਸੇ ਹੋਰ ਨੂੰ ਮੌਕਾ ਦਿਓ, ਪਰ ਇਹ ਛੱਡਦੇ ਨਹੀਂ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ 77 ਸਾਲਾਂ ਦੇ ਹੋਣੇ ਆ ਜੇ ਉਹ ਅਗਲੀ ਇਲੈਕਸ਼ਨ ਦੇ ਵਿੱਚ ਲੜਦੇ ਆ। ਹਾਲਾਂਕਿ ਉਹਨਾਂ ਦੇ ਅਗੇਂਸਟ ਹਰ ਰੋਜ਼ ਨਵੇਂ ਤੋਂ ਨਵੇਂ ਜਿਹੜੇ ਚਾਰजेस ਆ ਉਹ ਪੈ ਰਹੇ ਆ, ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਅੰਦਰ ਦਿੱਤਾ ਜਾਵੇ, ਕਿਉਂਕਿ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਆ ਹਜੇ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਆ। ਬਹੁਤ ਸਾਰੇ ਲੋਕ ਅੱਜ ਦੀ ਡੇਟ ਦੇ ਵਿੱਚ ਜਿਹੜੇ ਕੱਟੜ ਡੈਮੋਕ੍ਰੇਟ ਸੀ ਉਹ ਇੰਨਾ ਫੈਡ ਅਪ ਹੋਏ ਆ, ਖਾਸ ਕਰਕੇ ਸਾਡੀ ਕੈਲੀਫੋਰਨੀਆ ਸਟੇਟ ਦੇ ਵਿੱਚ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ ਵੀ ਇੰਨਾ ਬੁਰਾ ਹਾਲ ਆ। ਜਿਨ੍ਹਾਂ ਦੇ ਛੋਟੇ ਬਿਜ਼ਨੈਸਸ ਆ ਵਿਚਾਰੇ ਰੋ ਰਹੇ ਆ ਵੀ ਹਰ ਰੋਜ਼ ਇੱਥੇ ਬ੍ਰੇਕ ਇਨ ਹੁੰਦਾ, ਰੋਬਰੀਆਂ ਹੁੰਦੀਆਂ। ਸੋ ਬਹੁਤ ਜ਼ਿਆਦਾ ਜਿਹੜੀ ਮੈਸ ਅਪ ਆ ਤੇ ਅਸੀਂ ਉਹੀ ਜਿਹੜਾ ਆ ਜਾ ਕੇ ਦੂਜੇ ਮੁਲਕਾਂ ਦੇ ਵਿੱਚ ਜਿੱਦਾਂ ਯੂਕਰੇਨ ਆ ਜਾਂ ਹੋਰ ਆ, ਕਿੰਨੀ ਵੱਡੀ ਗਿਣਤੀ 'ਚ ਹਥਿਆਰ ਭੇਜ ਰਹੇ ਆ, ਸਾਡਾ ਟੈਕਸ ਪੇਅਰ ਮਨੀ ਜਾ ਰਿਹਾ ਆ। ਇੱਕੋ ਇੱਕ ਗੱਲ ਇਹ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਮੈਂ ਕਿਸੇ ਮੁਲਕ ਦੇ ਨਾਲ ਲੜਾਈ ਨਹੀਂ ਲੜਨੀ। ਇਸੇ ਕਰਕੇ ਬਹੁਤ ਸਾਰੇ ਰਿਪਬਲਿਕਨ ਉਹਨਾਂ ਦੇ ਅਗੇਂਸਟ ਵੀ ਸੀ, ਕਿਉਂਕਿ ਰਿਪਬਲਿਕਨ ਵੀ ਬਹੁਤ ਵਾਰੀ ਥਾਪੀ ਮਾਰ ਕੇ ਅੱਗੇ ਨਹੀਂ ਹੁੰਦੇ ਵੀ ਕਿਤੇ ਨਾ ਕਿਤੇ ਲੜਾਈ ਲਾ ਦਈਏ ਹਨਾ।
ਸੋ ਇਹ ਜੋ ਆਪਾਂ ਖਬਰ ਸਾਂਝੀ ਕੀਤੀ ਆ 81 ਸਾਲਾਂ ਦੇ ਮਿਚ ਮਕੌਨਲ, ਹਾਲਾਂਕਿ ਇੰਟੈਲੀਜੈਂਟ ਬੜੇ ਆ, ਬਹੁਤ ਪੁਰਾਣੇ ਆ, ਵਧੀਆ ਬੰਦੇ ਹੈਗੇ ਆ। ਚਲੋ ਜਿਹੜੇ ਡੈਮੋਕ੍ਰੇਟ ਆ ਉਹਨੀ ਤਾਂ ਹੇਟ ਕਰਨਾ ਹੀ ਹੁੰਦਾ, ਪਰ ਰਿਪਬਲਿਕਨ ਪੱਖੋਂ ਦੇਖਿਆ ਜਾਵੇ, ਪਰ ਜੇ ਹੁਣ ਬੰਦਾ ਪ੍ਰੈਸ ਕਾਨਫਰੰਸ ਕਰਦਾ 23 ਸੈਕਿੰਡ ਉਹਨੂੰ ਪਤਾ ਹੀ ਨਹੀਂ ਲੱਗਾ, ਉਹਦਾ ਮੂੰਹ ਹੀ ਬੰਦ ਰਿਹਾ, ਤੇ ਫਿਰ ਪਿੱਛੇ ਜਾ 에ਅਰਪੋਰਟ ਤੇ ਡਿੱਗ ਪਏ। ਤੇ ਬਾਈਡਨ ਉਹਨਾਂ ਦੀ ਮੈਂ ਤੁਹਾਨੂੰ ਗੱਲ ਦੱਸੇ ਦਿੱਤੀ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਅੱਜ ਦੀ ਡੇਟ ਦੇ ਵਿੱਚ ਯੂਐਸ ਕਾਂਗਰਸ ਤੇ ਯੂਐਸ ਸੈਨੇਟ ਦੇ ਵਿੱਚ। ਕਾਫੀ ਏਜ ਵਾਲੇ ਲੋਕ ਜਿਹੜੇ ਆ ਉਹ ਹੈਗੇ ਆ ਤੇ ਉਹ ਸਟੈਪ ਸਾਈਡ ਨਹੀਂ ਕਰ ਰਹੇ, ਤੇ ਹੁਣ ਵਿਦਨ ਉਹਨਾਂ ਦੀਆਂ ਪਾਰਟੀ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਉੱਠਦਾ ਹੈ, ਭਾਈ ਇਹਨਾਂ ਨੂੰ ਰਿਪਲੇਸ ਕਰੋ। ਜੀ 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 ਬਿਲਕੁਲ, ਤੁਸੀਂ ਹਰਜੋਤ ਸਿੰਘ ਖਾਲਸਾ ਜੀ ਪੂਰੀ ਹਿਸਟਰੀ ਦੱਸ ਦਿੱਤੀ ਹੈ ਮਿਚ ਮਕੌਨਲ ਦੀ, ਤੇ ਉਮਰਾਂ ਅੱਗੇ ਜ਼ੋਰ ਨਹੀਂ ਚੱਲਦਾ ਗੋਡੇ ਮੋਢਿਆਂ ਦਾ, ਇਹ ਵੀ ਸਿਆਣਿਆਂ ਨੇ ਐਵੇਂ ਨਹੀਂ ਕਿਹਾ। ਸੋ ਇਹ ਹੋਣਾ ਚਾਹੀਦਾ, ਇਹ ਪੋਲੀਟੀਕਲ ਇਹ ਦੇਖੋ, ਇਹ ਥਰਡ ਵਰਲਡ ਕੰਟਰੀਜ਼ ਤਾਂ ਸੋਚਦੇ ਸੀ ਵੀ ਇੰਡੀਆ ਦੇ ਵਿੱਚ ਹੁਣ ਬਾਦਲ ਸਾਹਿਬ ਹਨਾ ਕਿੰਨੀ ਏਜ ਦੇ ਸੀ, ਐਨਡੀ ਸ਼ਰਮਾ ਹੁੰਦਾ ਸੀ ਹਨਾ, ਤੇ ਉਹ ਪ੍ਰੈਜ਼ੀਡੈਂਟ ਵੀ ਰਹੇ ਜਾਂ ਵਾਈਸ ਪ੍ਰੈਜ਼ੀਡੈਂਟ, ਤੇ ਇੱਕ ਵਾਰੀ ਇੱਥੇ ਆਏ ਯੂਐਸਏ ਚ ਤਾਂ 2 ਬੰਦੇ ਫੜ ਕੇ ਤੋਰਨ ਲੱਗੇ ਹੋ ਹਨਾ, ਇੱਥੇ ਤੁਰਨਾ ਹੋਵੇ ਹਨਾ। ਸੋ ਹੁਣ ਇਦਾਂ ਦੇ ਲੀਡਰ ਤੋਂ ਵੀ ਤੁਸੀਂ ਕੀ ਕਰਾਉਣਾ ਵੀ ਜਿਹੜਾ ਆਪ ਨਹੀਂ ਤੁਰ ਸਕਦਾ, ਠੀਕ ਹੈ ਕਿ ਨਹੀਂ? ਸੋ ਇਹ ਇਹਨਾਂ ਨੂੰ ਕੁਛ ਨਾ ਕੁਛ ਜਿਹੜਾ ਆ ਐਗਜ਼ਾਮਪਲ ਸੈੱਟ ਸਾਈਡ ਕਰਨੀ ਚਾਹੀਦੀ ਆ। ਹਾਂ ਬਿਲਕੁਲ, ਇਹਨਾਂ ਦੀ ਟਰਮ ਲਿਮਿਟ ਵੀ ਹੋਣੀ ਚਾਹੀਦੀ ਆ। ਜੀ ਜੀ ਹੁਣ 20 ਟਰਮਾਂ ਤੋਂ ਕਾਂਗਰਸਮੈਨ ਆ ਦੇਖੋ, 40 ਸਾਲ ਤੋਂ, 40 ਸਾਲ ਹਾਂ, ਤੇ ਸੈਨੇਟਰ ਮੈਂ ਤੁਹਾਨੂੰ ਦੱਸਿਆ 35 36 40 ਸਾਲ ਤੋਂ, 50 ਸਾਲਾਂ ਤੋਂ ਬਾਈਡਨ ਹੋਣੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਨਾ।